ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਪਿਤਾ ਜੀ ਦਾ ਤਰਸ ਵਰਤ ਰਿਹਾ। ਅਸੀਂ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਾਂ। ਮੇਰੀ ਬੇਨਤੀ, ਇੱਕ ਵਾਰ ਸੀਸ ਝੁਕਾ ਕੇ ਸਾਰੇ ਕਹਿ ਦਿਓ ਧੰਨ ਗੁਰੂ ਤੇਗ ਬਹਾਦਰ ਜੀ ਤੁਹਾਡਾ ਸ਼ੁਕਰ ਹੈ। ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਜੀ ਤੁਹਾਡਾ ਸ਼ੁਕਰ ਹੈ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਇੱਕ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ, ਸਤਿਗੁਰੂ ਸੇਵਾ ਲੈਣ। ਔਰ ਇਹ ਸੱਚਾਈ ਕਈ ਵਾਰੀ ਬੰਦਾ ਨਾ ਨਿਰਾਸ਼ ਹੋ ਜਾਂਦਾ ਹੈ, ਮਨ ਉਦਾਸ ਹੋ ਜਾਂਦਾ ਹੈ। ਕੋਈ ਚੀਜ਼ ਕਈ ਵਾਰ ਗੁਰੂ ਘਰ ਤੋਂ ਮਿਲਣ ਤੋਂ ਦੇਰੀ ਹੋ ਜੇ ਨਾ, ਬੰਦਾ ਕਹਿੰਦਾ ਚੀਜ਼ ਮੈਨੂੰ ਮਿਲੀ ਨਹੀਂ। ਤੇ ਕਈ ਵਾਰੀ ਇੰਨਾ ਨਿਰਾਸ਼ ਹੁੰਦਾ ਕਿ ਬਾਪੂ ਦਾ ਦਰ ਛੱਡ ਦਿੰਦਾ। ਨਹੀਂ ਪਿਆਰਿਓ, ਇਹ ਮੇਰੀ ਬੇਨਤੀ ਏ, ਮਨ ਨੂੰ ਨਿਰਾਸ਼ ਨਾ ਕਰ। ਬੜੇ ਪਿਆਰੇ ਬੋਲ ਨੇ, ਸੁਣਿਓ, ਕਹਿੰਦੇ ਮਨ ਨੂੰ ਨਿਰਾਸ਼ ਨਾ ਕਰ, ਬਸ ਤੂੰ ਗੁਰੂ ਰਾਮਦਾਸ ਜੀ ਦੇ ਉੱਤੇ ਵਿਸ਼ਵਾਸ ਕਰ। ਰੱਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਨ ਨੂੰ ਨਿਰਾਸ਼ ਨਾ ਕਰ, ਬਸ ਤੂੰ ਗੁਰੂ ਰਾਮਦਾਸ ਜੀ ਦੇ ਉੱਤੇ ਵਿਸ਼ਵਾਸ ਕਰ। ਹਰ ਪਲ ਗੁਰੂ ਰਾਮਦਾਸ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੈ ਤੇਰੇ, ਬਸ ਇਸ ਚੀਜ਼ ਦਾ ਅਹਿਸਾਸ ਕਰ। ਰੱਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਹਰ ਵੇਲੇ ਗੁਰੂ ਰਾਮਦਾਸ ਗੁਰੂ ਤੇਗ ਬਹਾਦਰ ਬਾਬਾ ਦੀਪ ਸਿੰਘ ਨਾਲ ਨੇ ਤੇਰੇ, ਬਸ ਇਸ ਚੀਜ਼ ਦਾ ਅਹਿਸਾਸ ਕਰ, ਅਹਿਸਾਸ। ਔਰ ਮੈਂ ਸੱਚ ਕਹਿ ਰਿਹਾ, ਜਦੋਂ ਇਹ ਚੀਜ਼ ਦਾ ਅਹਿਸਾਸ ਕਰਾਂਗੇ ਨਾ ਕਿ ਉਹ ਹਰ ਵੇਲੇ ਮੇਰੇ ਨਾਲ, ਕਦੀ ਕਿਸੇ ਨਾਲ ਧੋਖਾ ਕਰਾਂਗੇ ਹੀ ਨਹੀਂ, ਕਿਉਂਕਿ ਉਹ ਮੇਰੇ ਨਾਲ ਏ। ਜਦੋਂ ਇਹ ਅਹਿਸਾਸ ਕਰਾਂਗੇ ਨਾ, ਮਹਿਸੂਸ ਕਰਾਂਗੇ ਉਹ ਮੇਰੇ ਨਾਲ ਏ, ਕਦੀ ਵੀ ਅਸੀਂ ਪਿਆਰਿਓ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਾਂਗੇ, ਕਦੀ ਵੀ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਨਾ ਸੁਣਾਂਗੇ। ਕਿਉਂ? ਕਿਉਂਕਿ ਮਾਲਕ ਮੇਰਾ ਮੇਰੇ ਨਾਲ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਸ ਬੰਦੇ ਨੂੰ ਚਾਨਣਾ ਹੋ ਜਾਏਗਾ, ਕੋਈ ਚੀਜ਼ ਮੇਰੀ ਗਵਾਚੀ, ਉਹ ਮਿਲੇ ਨਾ ਮਿਲੇ, ਪਰ ਜੋ ਮੈਂ ਕਰਮ ਬੀਜ ਰਿਹਾ ਨਾ, ਇਹਦਾ ਫਲ ਮੈਨੂੰ ਮਿਲਣਾ ਹੀ ਮਿਲਣਾ ਹੈ। ਤੇ ਕਿਉਂ ਨਾ ਹੋਵੇ ਮੈਂ ਇਹੋ ਜਿਹੇ ਬੀਜ ਬੀਜਾਂ, ਇਹੋ ਜਿਹੇ ਕਰਮ ਬੀਜਾਂ, ਜਿਨ੍ਹਾਂ ਕਰਮਾਂ ਦਾ ਫਲ ਖਾਣ ਲੱਗਿਆ ਮੈਨੂੰ ਔਖਾਈ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਕਿਉਂਕਿ ਧੋਖਾ ਕਦੀ ਮਰਦਾ ਨਹੀਂ। ਅੱਜ ਤੂੰ ਕਿਸੇ ਨੂੰ ਦਿੱਤਾ, ਕੱਲ ਤੈਨੂੰ ਵੀ ਮਿਲਣਾ। ਕਦੀ ਵੀ ਤੇਰਾ ਬੀਜਿਆ ਹੋਇਆ ਕਰਮ ਮਰੇਗਾ ਨਹੀਂ। ਇਸ ਕਰਕੇ ਹਰ ਵੇਲੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਮਹਿਸੂਸ ਕਰ। ਹਰ ਵੇਲੇ ਇਹ ਮਹਿਸੂਸ ਕਰ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸਾਰੇ ਬੋਲੋ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰੂ ਕਿਰਪਾ ਕਰੇ, ਇੱਕ ਵਾਰ ਜੋ ਅਸੀਂ ਰੋਜ਼ ਇੱਕ ਆਪਣਾ ਮੋਟਿਵ ਬੋਲਦੇ ਆ, ਨਿਸ਼ਾਨਾ ਬੋਲਦੇ, ਉਹ ਦੁਹਰਾਓ। ਫਤਿਹ ਬੁਲਾ ਕੇ ਫਿਰ ਸ਼ਬਦ ਪੜ੍ਹੀਏ। ਬੋਲੋ ਸਾਰੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਚਰਨਜੀਤ ਸਿੰਘ ਜੀ ਗੁਰਮੁਖਾਂ ਨੇ ਬੜਾ ਇਹ ਪਿਆਰਾ ਉਦਮ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ। ਗੁਰੂ ਤੇਗ ਬਹਾਦਰ ਬਾਪੂ ਜੀ ਦਾ ਪਾਵਨ ਪਵਿੱਤਰ 401ਵਾਂ ਪ੍ਰਕਾਸ਼ ਪੁਰਬ। ਤੇ ਆਓ ਪਿਤਾ ਜੀ ਦੇ ਦਰ ਤੇ ਬੈਠੇ ਤੇ ਏਡੀ ਤਗੜੀ ਭਾਵਨਾ ਬਣਾਓ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ, ਭਾਵਨਾ ਬਣਾ ਲਓ ਕਿ ਗੁਰੂ ਤੇਗ ਬਹਾਦਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਨੇ। ਹੈ ਜੀ, ਗੁਰੂ ਤੇਗ ਬਹਾਦਰ ਸਾਹਿਬ ਚੌਂਕੜਾ ਮਾਰ ਕੇ ਬੈਠੇ। ਤੇ ਪਿਤਾ ਜੀ ਦੀ ਉਸਤਤੀ ਦੇ ਵਿੱਚ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 777 778 ਅੰਗ ਦੇ ਉੱਤੇ ਦਰਜ। ਬਾਬੁਲ ਮੇਰਾ
ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ। ਜਦੋਂ ਕਹਿਣਾ ਨਾ ਬਾਬੁਲ ਮੇਰਾ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੁਰਤੀ ਵਿੱਚ ਆਉਣ ਤੇ ਪਿਤਾ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ, ਸਭ ਕੁਝ, ਤੇ ਮੇਰੇ ਗਰੀਬ ਤੇ ਵੀ ਕਿਰਪਾ ਕਰ ਦਿਓ। ਆਓ ਬੜੇ ਪਿਆਰ ਚ ਸਾਰੇ ਹਾਜ਼ਰੀ ਲਾਇਓ ਜੀ। ਬਾਬੁਲ ਮੇਰਾ ਵੱਡ ਸਮਰੱਥਾ, ਸਾਰੇ ਬੋਲੋ। ਬਾਬੁਲ ਮੇਰਾ ਵੱਡ ਸਮਰੱਥਾ, ਬਾਬੁਲ ਮੇਰਾ ਵੱਡ ਸਮਰੱਥਾ, ਸਾਰੇ ਬੋਲੋ ਜੀ। ਬਾਬੁਲ ਮੇਰਾ ਵੱਡ ਸਮਰੱਥਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਬਾਬੁਲ ਮੇਰਾ ਵੱਡ ਸਮਰੱਥਾ, ਸਾਰੇ। ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ, ਕਰਨ ਕਾਰਨ ਪ੍ਰਭ ਹਾਰਾ, ਕਰਨ ਕਾਰਨ ਪ੍ਰਭ ਹਾਰਾ, ਕਰਨ ਕਾਰਨ ਪ੍ਰਭ ਹਾਰਾ। ਬਾਬੁਲ ਮੇਰਾ ਵੱਡ ਸਮਰੱਥਾ, ਲਾਓ ਹਾਜ਼ਰੀ। ਬਾਬੁਲ ਮੇਰਾ ਵੱਡ ਸਮਰੱਥਾ, ਗੁਰੂ ਰਾਮਦਾਸ ਜੀ। ਸਾਰੇ ਆਪਣੇ ਜੀ ਧੰਨ ਬਾਬਾ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। बोलो। हर चरण कमल की टेक, सतगुर दिती तुस कै बलराम जियो। हर अमृत परे भंडार सब किछ है, कर तिस कै बलराम जियो। करण कारण प्रभहारा, करण कारण प्रभहारा, करण कारण प्रभहारा, करण कारण प्रभहारा। बाबुल मेरा वड समरथा। लाओ हाजरी। बाबुल मेरा वड समरथा। धन गुरु रामदास जी। सारे आखो धन बाबा। जिस सिमरत दुख कोई न लागे, पौजल पार उतारा। बड़े जी सारे।
जिस सिमरत दुख कोई न लागे, पौजल पार उतारा। करण कारण प्रभहारा, करण कारण प्रभहारा, करण कारण प्रभहारा, करण कारण प्रभहारा। बाबुल मेरा बड़ समरथा, बाबुल मेरा बड़ समरथा। धन गुरु रामदास जी। धन गुरु रामदास जी। आदि जुगाद भगतन का राखा, उस्तत कर कर जीवा। आद जुगाद भगतन का राखा, उस्तत कर कर जीवा। नानक नाम महारस मीठा, अन दिन मन तन पीवा। करण कारण प्रभहारा, करण कारण प्रभहारा, करण कारण प्रभहारा, करण कारण प्रभहारा। बाबुल मेरा बड़ समरथा, बाबुल मेरा बड़ समरथा। करण कारण प्रभहारा, करण कारण प्रभहारा, करण कारण प्रभहारा, करण कारण प्रभहारा। बाबुल मेरा बड़ समरथा, बाबुल मेरा बड़ समरथा। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब। बाबुल मेरा बड़ समरथा, करण कारण प्रभहारा। बाबुल मेरा बोलो, बाबुल मेरा सारे बोलो, बाबुल मेरा रज के, बाबुल मेरा, सारे बाबुल मेरा, बाबुल मेरा, बाबुल मेरा, बाबुल मेरा, बाबुल मेरा, जी बाबुल मेरा, बाबुल मेरा, बाबुल मेरा, बाबुल मेरा। मन क्यों बैराग करेगा, मन क्यों बैराग करेगा। सतगुर मेरा पूरा मन साका दाता, सब सुख निधान अमृत सर, सद ही भरपूरा। बाबुल मेरा, बाबुल मेरा बोलो, बाबुल मेरा, बाबुल मेरा, जी बाबुल मेरा, बाबुल मेरा,
कर तेरे करता तेरे सब किश है, बोलो करता तेरे सब किश है, जिस देहे सो पावे सदा सिफत सला तेरी, नाम मन वसावे नाम जिनके मन वसिया, वाजे शब्द कनेरे जी कहे नानक सच्चे साहिब, क्या नहीं कर तेरे बाबुल मेरा, बाबुल मेरा, बाबुल मेरा, बाबुल मेरा, जलते थल करे थलते कुआं, ऊप ते मेर करावे, धरती ते आकाश चढ़ावे, चढ़े आकाश गिरावे, पेखारी ते राज करावे, राजा ते पेखारी, खल मूरख ते पंडित करवा, पंडित ते मुगदारी, बाबुल मेरा, 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 धन गुरु तेग बहादुर साहिब, धन गुरु तेग बहादुर साहिब, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧਨ ਗੁਰੂ ਤੇਗ ਬਹਾਦਰ ਸਾਹਿਬ, ਧਨ ਗੁਰੂ ਤੇਗ ਬਹਾਦਰ ਸਾਹਿਬ, ਧੰਨ 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 ਗੁਰੂ ਤੇਗ ਬਹਾਦਰ ਸਾਹਿਬ, ਬਾਬੁਲ ਮੇਰਾ ਮਟ ਸਮਰੱਥਾ, ਵੱਡ ਸਮਰੱਥਾ, ਕਰਨ ਪ੍ਰਭ ਹਾਰਾ, ਕਰਨ ਕਰਨ ਪ੍ਰਭ ਹਾਰਾ, ਕਰਨ ਕਰਨ ਪ੍ਰਭ ਹਾਰਾ, ਕਰਨ ਕਰਨ ਪ੍ਰਭ ਹਾਰਾ, ਬਾਬੁਲ ਮੇਰਾ ਵੱਡ ਸਮਰੱਥਾ, ਲਓ ਹਾਜ਼ਰੀਆਂ, ਬਾਬੁਲ ਮੇਰਾ, ਵੱਡ ਸਮਰੱਥਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼
దని పని పమ గమ పమ పది పని సారే ని పస समरथा सारे बोलो जी बोल मेरा वड समरथा तेग बहादुर सिमरे तेग बहादुर सिमरे सिमर के गुरु नानक लई ते आए पढ़ो प्रथम पगौती सिमर के गुरु नानक लई गुर ते अमरदास रामदास होई सहाय करनो निध आवे ताए सब थाई होए सहाय तेग बहादुर तेग बहादुर साहब जी धन गुरु तेग बहादुर अर्जन हर गोबिंद नो सिमरो श्री हर राय अर्जन हर गोबिंद सिमरो श्री हर राय श्री हर कृष्ण बोलो
श्री हरे कृष्ण, सारे बोलो श्री हरे कृष्ण, गज के श्री हरे कृष्ण ते आइए, जिस डिठे सब दुख जाए, करनो नित आवे ताए, सब थाई होए सहाय, तेग बहादुर सिमरिए, तेग बहादुर सिमरिए, बोलो तेग बहादुर सिमरिए, गज के तेग बहादुर सिमरिए, करनो नित आवे ताए, करनो नित आवे ताए, सब थाई होए सहाय, तेग बहादुर सिमरिए, तेग बहादुर सिमरिए, वाहिगुरु वाहिगुरु वाहिगुरु, पा दिओ गूंजां, वाहिगुरु 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 ਤੁਹਾਡੀ ਆਵਾਜ਼ तेग बहादुर सिमरिए, तेग बहादुर सिमरिए, तेग बहादुर सिमरिए, तेग बहादुर सिमरिए। धन गुरु रामदास जी, 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 धन गुरु रामदास जी। धन गुरु रामदास जी। सारी संगत प्यार नाल आखो न जी, धन बाबा देव सिंह जी। धन गुरु तेग बहादुर साहिब पिता जी ਦਾ ਪਾਵਨ ਪਵਿੱਤਰ ਆਗਮਨ ਦਿਨ ਬੜੇ ਪਿਆਰ ਦੇ ਨਾਲ ਸਾਰੇ ਮਨਾ ਰਹੇ ਹੋ। ਪਿਤਾ ਜੀ ਦੇ ਬੇਅੰਤ ਗੁਣਾਂ ਦੇ ਵਿੱਚੋਂ ਅੱਜ ਇੱਕ ਗੁਣ ਯਤਨ ਕਰਿਓ ਆਪਣੇ ਘਰਾਂ 'ਚ ਲੈ ਜਾਣ ਦਾ। ਬੇਅੰਤ ਗੁਣਾਂ ਦੇ ਵਿੱਚੋਂ ਕਿੰਨੇ ਵੱਡੇ ਨੇ, ਵਡਿਆਈਆਂ ਦਾ ਕੋਈ ਅੰਤ ਨਹੀਂ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਅਸੀਂ ਤੁਸੀਂ ਕੀ ਕਿੱਡੀ ਵੱਡੀ ਸ੍ਰਿਸ਼ਟੀ ਏ। ਸ੍ਰਿਸ਼ਟੀ ਵਿੱਚ 84 ਲੱਖ ਜੂਨ ਨੇ, ਇੱਕ ਇੱਕ ਜੂਨ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਨੇ।
ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਭਾਂ ਲੱਗ ਜਾਣ ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਵੀ ਗੁਰੂ ਤੇਗ ਬਹਾਦਰ ਦੀਆਂ ਵਡਿਆਈਆਂ ਕਰਨ ਲੱਗ ਪਵੇ, ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਸੋ ਨਿਹਾਲ ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਪਰ ਆਓ ਵਡਿਆਈਆਂ ਕਰਨ ਦਾ ਯਤਨ ਕਰੀਏ, ਕੋਈ ਅੰਤ ਪਾਉਣ ਲਈ ਨਹੀਂ, ਆਪਣੇ ਮਨ ਦੇ ਉੱਤੋਂ ਪਾਪਾਂ ਦੀ ਤੈਅ ਨੂੰ ਹੌਲਾ ਕਰਾਉਣ ਦੇ ਲਈ। ਆਓ ਬਾਪੂ ਜੀ ਦੀਆਂ ਵਡਿਆਈਆਂ ਕਰਨ ਦਾ ਥੋੜਾ ਜਿਹਾ ਸਮਾਂ ਯਤਨ ਕਰੀਏ, ਅੰਤ ਪਾਉਣ ਲਈ ਨਹੀਂ, ਉਹਦੇ ਚਰਨਾਂ ਦੇ ਨਾਲ ਆਪਣੀ ਨੇੜਤਾ ਵਧਾਉਣ ਦੇ ਲਈ। ਆਖੋ ਵਾਹਿਗੁਰੂ ਜੀ। ਬੇਅੰਤ ਗੁਣਾਂ ਦੇ ਵਿੱਚੋਂ ਇੱਕ ਗੁਣ ਪਿਤਾ ਜੀ ਸੇਵਾ ਲੈਣ। ਲੈ ਜਾਓ ਸਾਰੇ ਬਿਰਤੀਆਂ ਇਲਾਹਾਬਾਦ ਦੀ ਧਰਤੀ ਤੇ। ਗੁਰੂ ਤੇਗ ਬਹਾਦਰ ਸਾਹਿਬ ਦੁਨੀਆ ਨੂੰ ਤਾਰਦੇ ਪਹੁੰਚੇ ਇਲਾਹਾਬਾਦ, ਜਿੱਥੇ ਤ੍ਰਿਵੇਣੀ ਬਣੀ ਹੈ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਬਚਨ ਕੀਤੇ ਨੇ, ਮੁਰਪਿਤ ਪੁਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਕੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ। ਉਹ ਧਰਤੀ ਧੰਨ ਗੁਰੂ ਤੇਗ ਬਹਾਦਰ ਬਾਪੂ ਜੀ ਦੇ ਉੱਥੇ ਚਰਨ ਪਏ। ਸਾਰੇ ਬਿਰਤੀਆਂ ਉੱਥੇ ਲੈ ਜਾਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਇਸ ਜਗ੍ਹਾ ਦੇ ਉੱਤੇ ਨਾ ਧੰਨ ਮਾਤਾ ਨਾਨਕੀ ਜੀ, ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਹੋਇਆ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਵਾਇਆ। ਗੁਰੂ ਜੀ ਦੇ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾ ਜਿਹੜਾ ਛੇਵੇਂ ਪਾਤਸ਼ਾਹ ਪਿਤਾ ਦੇ ਨਾਲ ਬਚਨ ਹੋਇਆ ਨਾ ਮਾਤਾ ਨਾਨਕੀ ਜੀ ਦਾ, ਉਹ ਬਚਨ ਯਾਦ ਕਰਵਾਇਆ। ਪਤਾ ਕੀ ਬਚਨ? ਇੱਕ ਦਿਨ ਮਾਤਾ ਨਾਨਕੀ ਜੀ ਨੇ ਨਾ ਛੇਵੇਂ ਪਾਤਸ਼ਾਹ ਨੂੰ ਕਿਹਾ ਸੀ, ਪਾਤਸ਼ਾਹ ਤੇਗ ਬਹਾਦਰ ਬੜਾ ਭੋਲਾ ਭਾਲਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸਾਡਾ ਕੀ ਬਣੇਗਾ? ਸਾਨੂੰ ਕਈ ਵਾਰੀ ਉਹਦੀ ਚਿੰਤਾ ਹੁੰਦੀ ਏ, ਬੜਾ ਭੋਲਾ ਭਾਲਾ ਹੈ, ਕੀ ਬਣੇਗਾ? ਤੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ, ਉਸ ਵੇਲੇ ਛੇਵੇਂ ਪਾਤਸ਼ਾਹ ਨੇ ਨਾ ਮਾਤਾ ਨਾਨਕੀ ਜੀ ਦੀ ਝੋਲੀ ਦੇ ਵਿੱਚ 3 ਚੀਜ਼ਾਂ ਪਾਈਆਂ ਸੀ। ਪਹਿਲੀ ਚੀਜ਼ ਕੀ ਪਾਈ? ਆਪਣੀ ਜੇਬ ਦੇ ਵਿੱਚੋਂ ਨਾ ਇੱਕ ਰੁਮਾਲ ਕੱਢ ਕੇ ਦਿੱਤਾ ਸੀ, ਝੋਲੀ ਪਾਇਆ ਮਾਤਾ ਨਾਨਕੀ ਜੀ ਦੀ। ਤੇ ਕਦੀ ਪਿਆਰ ਵਾਲਿਆਂ ਦੀਆਂ ਅੱਖਾਂ ਨਾਲ ਤੱਕਣਾ, ਇੰਨੀ ਗੱਲ ਕਹੀ ਸੀ ਕਿ ਇਹ ਜਿਹੜਾ ਰੁਮਾਲ ਹੈ ਨਾ ਤੇਗ ਬਹਾਦਰ ਨੂੰ ਦੇਵੀਂ। ਸੁਣਿਓ। ਤੇ ਇਤਿਹਾਸਕਾਰਾਂ ਨੇ, ਕਈ ਪਿਆਰ ਵਾਲਿਆਂ ਨੇ ਇੱਥੋਂ ਤੱਕ ਆਪਣੀ ਭਾਵਨਾ ਪ੍ਰਗਟ ਕੀਤੀ, ਕਹਿੰਦੇ ਇਹ ਉਹੋ ਹੀ ਰੁਮਾਲ ਦੀ ਬਖਸ਼ਿਸ਼ ਵਰਤੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤਾ ਹੈ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮਾਤਾ ਨਾਨਕੀ ਜੀ ਨੂੰ। ਕਹਿੰਦੇ ਉਹੋ ਹੀ ਰੁਮਾਲ ਦੀ ਇਹੋ ਜੀ ਬਖਸ਼ਿਸ਼ ਵਰਤੀ। ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਹਿੰਦੁਸਤਾਨ ਦੀ ਪੱਤ ਨੰਗੀ ਹੋ ਰਹੀ ਸੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਆਪਣੇ ਸਰੀਰ ਦੀ ਚੱਦਰ ਪਾ ਕੇ ਹਿੰਦੁਸਤਾਨ ਦੇ ਨੰਗੇਜ ਨੂੰ ਕੱਜਿਆ ਨਾ, ਕਹਿੰਦੇ ਇਹ ਸਾਰੀ ਕਿਰਪਾ ਉਹ ਛੇਵੇਂ ਪਾਤਸ਼ਾਹ ਜੀ ਦੇ ਦਿੱਤੇ ਹੋਏ ਰੁਮਾਲ ਦੀ ਵਰਤੀ ਏ। ਸਤਿ ਸ੍ਰੀ ਅਕਾਲ। ਇੱਕ ਜਕਾਰਾ ਜੇ ਲਾਉਣਾ ਨਾ ਤਾਂ ਗੱਜ ਕੇ ਲਾਓ, ਗੱਜ ਕੇ। ਹਾਂ। ਸੋ ਨਿਹਾਲ। ਤੇ ਦੂਸਰਾ ਉਸ ਸਮੇਂ ਛੇਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਪੋਥੀ ਝੋਲੀ ਚ ਪਾਈ ਸੀ ਕਿ ਇਹ ਪੋਥੀ ਆਪਣੀ ਨੂੰਹ ਨੂੰ ਦੇਵੀਂ, ਭਾਵ ਮਾਤਾ ਗੁਜਰੀ ਜੀ ਨੂੰ। ਤੇ ਤੀਸਰਾ ਇੱਕ ਕਟਾਰ ਝੋਲੀ ਚ ਪਾਈ। ਕਟਾਰ ਸੁਣਨ ਵਾਲੀ ਗੱਲ ਜੇ, ਇਹ ਚੀਜ਼ਾਂ ਝੋਲੀ ਚ ਪਾਈਆਂ ਮਾਤਾ ਨਾਨਕੀ ਜੀ ਦੀਆਂ। ਕਿੰਨੇ ਪਾਈਆਂ? ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਨੇ। ਤੇ ਜਦੋਂ ਕਟਾਰ ਝੋਲੀ ਚ ਪਾਈ ਨਾ ਤੇ ਇਹ ਬਚਨ ਕੀਤਾ, ਕਹਿੰਦੇ ਨਾਨਕੀ ਤੇਰੇ ਘਰ ਜਿਹੜਾ ਪੋਤਰਾ ਹੋਏਗਾ ਨਾ, ਪੋਤਰਾ, ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਇਸ਼ਾਰਾ ਕੀਤਾ,
तेरे घर जेड़ा पोतरा होएगा वो मां बली होएगा। बचन सुनियो ध्यान नाल, बड़ा रस आएगा। वो मां बली होएगा, धर्म योद्धा होएगा। आखो धन गुरु रामदास जी, धन गुरु रामदास जी। धनुष धुरंधर होएगा है जी। ते उस वेले नाल ए बचन कीता, कहंदे आजान बाहू होएगा। बेअंत बावां दी ताकत ओदियां बावां विच होएगी, आजान बाहू होएगा। ते अगली गल सुन के तगड़ा जकारा आवे तुहाडे वल्लों। गुरु हरगोबिंद पातशाह कहंदे, नानकी जेड़ा तेरे घर पोतरा आएगा वो मां बली योद्धा होएगा, धर्म योद्धा होएगा, धनुष धुरंधर होएगा, आजान बाहू होएगा ते प्रतापी सूरमा होएगा। ते उस वेले ये भी बचन नाल दिता कि सारा संसार उन्हां दी पूजा करेगा। ये बचन दिता। हुण ये सारा सीन, ये सारी चीज याद करवा रहे ने माता नानकी जी गुरु तेग बहादुर साहब नूं कि इदां सानू साडे साईं ने बचन दिता सी। ते हुण माता जी ने इशारा कीता कि मैं अपने पोते दा मूँह कदों वेखांगी। अज गुरु तेग बहादुर साहब जी दे जीवन विचों वड्डा गुण लैके जाओ। महाराज ने जोड़िया किथे? माता नानकी जी की कहंदे? कहन लगे मैं अपने पोते दा मूँह कदों वेखांगी। ते उस वेले धन गुरु तेग बहादुर साहब सच्चे पातशाह जी ने ना चंदोए दा प्रबंध करवाया। चंदोआ लग गया, सोहना तख्त पोश विछ गया ते ओदे उत्ते आद ग्रंथ दा प्रकाश कीता गया। आखो वाहिगुरू जी। उस वेले आद ग्रंथ दी बाणी, हुण असीं कहने आ धन धन श्री गुरु ग्रंथ साहिब। आखो धन धन श्री गुरु ग्रंथ साहिब। सारी आद बाणी दा पाठ करवाया ते तुहानू रस आएगा। ते पाठ करन विच जेड़े पाठी लगे ना, वो पाठी पता केड़े लगे? भाई मती दास जी, कमाई वालियां रूहां है जी। आखो वाहिगुरू जी। वाहिगुरू जी। पाठी पता कौन लगे ने पाठ करन विच? भाई सती दास जी। पाठी लगे ने भाई दयाला जी। जेड़े गुरु घर नूं निशावर ने, निशावर जिन्हां ने जाना वारियां ने, वो लगे ने पाठी। भाई मती दास जी, भाई सती दास जी, भाई दयाला जी, भाई गुरदत्ता जी, भाई गुरबख्श राय जी ते होर अनंत पाठी लगे। सुनियो, ते दोवें मातावां ने, माता नानकी जी ने भी ते माता गुजर कौर जी ने भी सारा पाठ एक चौंकड़े ते सरवण कीता। आखो वाहिगुरू जी। ये बचन दिता सी कि जे तुहानू पोतरा चाहिदा ना, फिर बह के बाणी दा पाठ सुनो। जदों दोवें मातावां ने यह पाठ सुनिया ते पाठ दी समाप्ति तो बाद खुले आसमान दे थल्ले लंगर वरताया गया ते उस समय गरीबां अनाथां दी सेवा भी कीती। आखो वाहिगुरू जी। जदों सारा पाठ दोवें मातावां ने बह के प्यार च सुनिया, लंगर भंडारे कीते, गरीबां अनाथां दी लोड़वंदां दी सेवा कीती ते उस तो बाद फिर समा बनिया कलगीधर पिता जी दे आगमन दा। है जी। वेखो मैं जिहड़ी गल कर रहा ध्यान नाल सुनना। ये धन गुरु तेग बहादुर साहब सच्चे पातशाह, जे परिवार नूं भी उन्हां दे कुछ चाहिदा है ना, ते धन गुरु तेग बहादुर साहब कहंदे बाणी दा लड़ फड़ लो, बाणी दा। ते अज असीं गुरु तेग बहादुर साहब जी दा आगमन पर्व मना रहे हैं जी। ये मेरी बेनती है, जरूर अपने अंदर झाती पाइए। झाती साडे घर दे विच कोई कीड़ी तो लैके हाथी तक कोई भी कम होवे, जरूर झाती पायो। साडा ध्यान गुरु दी बाणी वाल ही जांदा है कि किते होर भी जांदा है। आखो वाहिगुरू जी। फील ना करियो जे अपने मालक दी बाणी नूं छड्ड के, अपने मालक नूं छड्ड के जे दूजे पासे ध्यान जांदा है ना, ते समझ लेना अजे गुरु तेग बहादुर साहब दा आगमन पुरब असीं मनाया ही कोई नहीं।
ਅੱਜ ਆਪਣੇ ਮਨਾਂ ਦੇ ਵਿੱਚ ਪ੍ਰਣ ਕਰਕੇ ਜਾਈਏ, ਗਰੀਬ ਨਵਾਜ ਪਾਤਸ਼ਾਹ ਮੇਰੇ ਘਰ ਦੇ ਵਿੱਚ ਕੋਈ ਸੁੱਖ ਆਏਗਾ, ਕੋਈ ਦੁੱਖ ਆਏਗਾ, ਜਿਹੋ ਜਿਹਾ ਮਰਜ਼ੀ ਸਮਾਂ ਬਣੇਗਾ, ਮੈਂ ਤੇਰੀ ਹਜ਼ੂਰੀ ਵਿੱਚ ਪ੍ਰਣ ਕਰਨੇ ਆ, ਤੇਰਾ ਆਗਮਨ ਦਿਨ ਮਨਾਉਣ ਵਾਸਤੇ ਆਇਆ। ਮੇਰੇ ਘਰ ਵਿੱਚ ਸਮਾਂ ਜਿਹੋ ਜਿਹਾ ਭਾਵੇਂ ਮਰਜ਼ੀ ਬਣੇ, ਮੈਂ ਲੜ ਫੜਾਂਗਾ ਤੇ ਤੇਰੀ ਗੁਰਬਾਣੀ ਦਾ ਹੀ ਫੜਾਂਗਾ। ਹੈ ਜੀ। ਤਾਂ ਇਹ ਸਾਡੇ ਉਦਮ ਉਪਰਾਲੇ ਕੀਤੇ ਸਫਲੇ ਨੇ ਪਿਆਰਿਓ। ਜੇ ਅਸੀਂ ਗੁਰਬਾਣੀ ਨਾਲ ਜੁੜਾਂਗੇ, ਮਾਫੀ ਦੇਣਾ, ਅਸੀਂ ਗੁਰਬਾਣੀ ਨੂੰ ਛੱਡ ਕੇ ਕਈ ਵਾਰੀ ਪਿਆਰਿਓ ਧਾਗੇ ਤਵੀਤਾਂ ਦੇ ਚੱਕਰਾਂ 'ਚ ਪੈ ਜਾਂਦੇ ਆ, ਕਈ ਵਾਰੀ ਨਗਾਂ ਵਾਲੀਆਂ ਮੁੰਦਰੀਆਂ ਦੇ ਚੱਕਰਾਂ 'ਚ ਪੈ ਜਾਂਦੇ ਆ। ਮੈਨੂੰ ਕਹਿਣ ਦੇਣਾ, ਕਈ ਵਾਰੀ ਜੋਤਸ਼ੀਆਂ ਕੋਲ ਜਾ ਕੇ ਸਿੱਖ ਵੀ ਹੱਥ ਵਿਖਾਉਣ ਲੱਗ ਪੈਂਦੇ। ਦੱਸ ਮੇਰੇ ਭਾਗਾਂ 'ਚ ਕੀ ਲਿਖਿਆ? ਦੱਸੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਖੁਸ਼ ਹੋਣਗੇ? ਗੁਰੂ ਤੇਗ ਬਹਾਦਰ ਸਾਹਿਬ ਖੁਸ਼ੀਆਂ ਦੇਣਗੇ? ਮਨਾ ਕੇ ਤੇ ਮੇਰਾ ਆਗਮਨ ਆਇਆ, ਪਰ ਹੱਥ ਜੋਤਸ਼ੀਆਂ ਕੋਲ ਵਿਖਾਉਂਦਾ ਜਾ ਕੇ। ਅੱਜ ਆਪਣੇ ਹਿਰਦੇ ਦੇ ਉੱਤੇ ਪੱਕੇ ਤੌਰ ਤੇ ਨੋਟ ਕਰ ਲੈਣਾ, ਬਾਬਾ ਨੰਦ ਸਿੰਘ ਜੀ ਬਿਰਾਜਮਾਨ ਸੀ ਤੇ ਇੱਕ ਆਇਆ, ਮਹਾਂਪੁਰਖੋ ਮੈਨੂੰ ਕਿਸੇ ਨੇ ਵਹਿਮ ਪਾ ਦਿੱਤਾ ਹੈ। ਮੈਂ ਜੋਤਸ਼ੀ ਕੋਲ ਗਿਆ ਸਾਂ ਹੱਥ ਵਿਖਾਉਣ, ਉਹਨੇ ਵਹਿਮ ਪਾਤਾ ਮੇਰੇ ਤੇ ਮਾੜਾ ਸਮਾਂ ਆਉਣ ਵਾਲਾ ਹੈ। ਪਹਿਲੇ ਤੇ ਬਾਬਾ ਜੀ ਨੇ ਤਾੜਨਾ ਕੀਤੀ, ਬਈ ਤੂੰ ਗੁਰੂ ਘਰ ਦਾ ਸੰਗੀ ਹੋ ਕੇ ਉੱਥੇ ਕੀ ਕਰਨ ਗਿਆ? ਤੂੰ ਗੁਰੂ ਘਰ ਦਾ ਸੰਗੀ ਹੋ ਕੇ ਉੱਥੇ ਕੀ ਕਰਨ ਗਿਆ? ਪਹਿਲੇ ਤੇ ਤਾੜਨਾ ਕੀਤੀ। ਜਦੋਂ ਢਹਿ ਪਿਆ ਨਾ ਜੀ, ਭੁੱਲ ਬਖਸ਼ੋ ਕੇ ਤੋਂ ਨਹੀਂ ਇਹੋ ਜੀ ਗਲਤੀ ਹੋਏਗੀ, ਉਹਨੇ ਵਹਿਮ 'ਚ ਪਾਤਾ। ਤੇ ਉਸ ਵੇਲੇ ਛਾਤੀ ਤੇ ਹੱਥ ਮਾਰ ਕੇ, ਹਿੱਕ ਤੇ ਹੱਥ ਮਾਰ ਕੇ ਬਾਬਾ ਨੰਦ ਸਿੰਘ ਜੀ ਨੇ ਪਤਾ ਕੀ ਆਖਿਆ? ਕਹਿਣ ਲੱਗੇ, ਭੋਲਿਆ ਤੂੰ ਜੋਤਸ਼ੀ ਕੋਲ ਗਿਆ ਹੱਥ ਵਿਖਾਉਣ, ਪਰ ਤੂੰ ਭੁੱਲ ਗਿਆ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਦੀਆਂ ਕਰਮਾਂ ਦੀਆਂ ਲਕੀਰਾਂ ਹੱਥ ਦੇ ਉੱਤੇ ਹੈ ਨਹੀਂ। ਜਿਹੜਾ ਗੁਰੂ ਦਾ ਸਿੱਖ ਹੈ, ਉਹਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਦੇ ਉੱਤੇ ਨਹੀਂ, ਉਹਦੀਆਂ ਲਕੀਰਾਂ ਪੈਰਾਂ ਤੇ ਵੀ ਨਹੀਂ। ਮਹਾਂਪੁਰਖੋ ਕੀ ਬਚਨ ਕਰਨਾ ਚਾਹੁੰਦੇ? ਕਹਿੰਦੇ ਗੁਰੂ ਦਾ ਸਿੱਖ ਤੇ ਉਹ ਹੀ ਹੈ ਨਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦਾ, ਤੇ ਨਿਤਨੇਮ ਕਰਕੇ ਕਰਦਾ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ, ਤੇ ਦੀਦਾਰ ਕਰਕੇ ਕਰਦਾ ਅਰਦਾਸ, ਮਹਾਰਾਜ ਤੁਹਾਡੀ ਕਿਰਪਾ ਨਾਲ ਚਾਰ ਪੈਰ ਰਹਿਣ ਸੁਖ ਦੀ ਬਤੀਤ ਹੋਈ, ਤੁਹਾਡੀ ਬਖਸ਼ਿਸ਼ ਨਾਲ ਚਾਰ ਪੈਰ ਦਿਨ ਚੜਿਆ, ਆਪਣੀ ਨਦਰ ਵਿੱਚ ਸਾਰਾ ਦਿਨ ਬਤੀਤ ਕਰਵਾ ਲੈਣਾ। ਬਾਬਾ ਨੰਦ ਸਿੰਘ ਜੀ ਕਹਿੰਦੇ ਉਸ ਦਿਨ ਦੀਆਂ ਸਿੱਖ ਦੀਆਂ ਸਾਰੀਆਂ ਮਾੜੀਆਂ ਰੇਖਾਵਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਚਲੀਆਂ ਜਾਂਦੀਆਂ ਨੇ। ਸਤਿ ਸ੍ਰੀ ਅਕਾਲ। ਕਹਿੰਦੇ ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਤੇ ਹੱਥਾਂ ਤੇ ਪੈਰਾਂ ਤੇ ਨਹੀਂ, ਉਹ ਸਿੱਖ ਦੀਆਂ ਲਕੀਰਾਂ ਤੇ ਗੁਰੂ ਦੇ ਚਰਨਾਂ 'ਚ ਨੇ। ਉਹਦੇ ਚਰਨਾਂ, ਉਹ ਵਿਸ਼ਵਾਸ ਰੱਖੋ, ਵਿਸ਼ਵਾਸ। ਐਵੇਂ ਇੱਧਰ ਉੱਧਰ ਨਾ ਭਟਕੀਏ। ਇਹ ਦਰ ਤੋਂ ਵੱਡਾ ਹੋਰ ਕਿਹੜਾ ਦਰ ਹੋ ਸਕਦਾ ਹੈ? ਮੈਂ ਆਪਣੀਆਂ ਅੱਖਾਂ ਨਾਲ ਵੇਖੇ ਜੇ ਇਸ ਅਸਥਾਨ ਤੇ, ਗੁਰੂ ਰਾਮਦਾਸ ਜੀ ਦੇ ਅਸਥਾਨ ਤੇ, ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਉੱਤੇ, ਉਹ ਪਿਆਰਿਓ ਉਹ ਕਰਮਾਂ ਦੇ ਵਿੱਚ ਲਿਖਿਆ ਕੱਖ ਨਹੀਂ। ਅੱਤ ਦੀ ਗਰੀਬੀ ਏ, ਕੰਗਾਲ ਨੇ, ਬਿਮਾਰੀਆਂ ਨੇ ਘੇਰਾ ਪਾਇਆ। ਉਹ ਜਦੋਂ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜੋਦੜੀ ਕਰਦੇ ਨਾ, ਦਾਤਿਆ ਕਿਰਪਾ ਦਾ ਖਾਤਾ ਖੋਲ, ਮਿਹਰ ਦਾ ਖਾਤਾ ਖੋਲ, ਮੇਰੇ ਔਗਣ ਬਖਸ਼ ਲੈ। ਤੇ ਉਹੋ ਹੀ ਕੰਗਾਲ ਜਿਹੜੇ ਨੇ ਨਾ, ਧੰਨ ਗੁਰੂ ਤੇਗ ਬਹਾਦਰ ਇਹੋ ਜੀ ਕਿਰਪਾ ਕਰਦੇ, ਉਹਨਾਂ ਨੂੰ ਵੀ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਸਤਿ ਸ੍ਰੀ ਅਕਾਲ। ਇਹ ਗੁਰੂ ਤੇਗ ਬਹਾਦਰ ਬਾਪੂ ਦਾ ਦਰ ਨਾ ਕਦੀ ਛੱਡਿਓ। ਕਬੀਰ ਜੈ ਦਾ ਰਾਵਤ ਜਾਤੇ ਹੋ, ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਪੁਰਬ ਮਨਾਉਣ ਵਾਲਿਓ, ਬਾਣੀ ਦਾ ਪੱਕਾ ਲੜ ਫੜ ਲਓ। ਕੋਈ ਦੁੱਖ ਦਾ ਸਮਾਂ ਆ ਗਿਆ, ਅਸੀਂ ਕਿਸੇ ਕੋਲ ਨਹੀਂ ਜਾਣਾ, ਕਿਸੇ ਕੋਲੋਂ ਨਹੀਂ ਪੁੱਛਾਂ ਲੈਣੀਆਂ। ਅਸੀਂ ਤੇ ਉਸ ਵੇਲੇ 5 ਪਾਠ ਜਪਜੀ ਸਾਹਿਬ ਦਾ ਨੇਮ ਵਧਾ ਦੇਣਾ, ਘਰ ਦੇ ਵਿੱਚ ਸਹਿਜ ਪਾਠ ਆਰੰਭ ਕਰ ਲੈਣਾ, ਸੁਖਮਨੀ ਸਾਹਿਬ ਦਾ ਨੇਮ ਵਧਾ ਲੈਣਾ, ਤੇ ਪਿਤਾ ਨੂੰ ਕਹਿਣਾ, ਪਿਤਾ ਜੇ ਇਹ ਔਖਾ ਵੇਲਾ ਆਇਆ ਨਾ, ਜੇ ਮਾੜੀਆਂ ਲੀਕਾਂ ਮੇਰੇ ਕਰਮਾਂ ਕਰਕੇ ਪਈਆਂ ਨੇ, ਤੇ ਤੇਰੀ ਬਖਸ਼ਿਸ਼ ਵੱਡੀ, ਮਾੜੀਆਂ ਦੇ ਉੱਤੇ ਚੰਗੀਆਂ ਪਾ ਦਿਓ ਨਾ, ਮੇਰੀਆਂ ਪੁੱਠੀਆਂ ਰੇਖਾਵਾਂ ਦੇ ਉੱਤੇ ਸਿੱਧੀਆਂ ਪਾ ਦਿਓ ਨਾ। ਤੁਹਾਡੇ ਕਰ ਕਿਹੜਾ ਘਟ ਹੈ?
ਇਹ ਮੇਰੀ ਬੇਨਤੀ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੁਰਬ ਅਸੀਂ ਸਾਰੇ ਮਨਾ ਰਹੇ ਤੇ ਆ ਵੱਡੀ ਦਾਤ ਲੈ ਕੇ ਜਾਇਓ, ਵੱਡੀ ਦਾਤ ਬਾਣੀ ਨਾਲ ਜੁੜੀਏ, ਬਾਣੀ ਦਾ ਪਹਿਰਾ ਵਧਾਈਏ। ਇੱਕ ਵਾਰੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਈਂ ਦਾ ਉਚਾਰਨ ਕੀਤਾ ਬਚਨ ਪੜ੍ਹ ਲਓ, ਤੇ ਜਿੰਨੇ ਕੁ ਮਿੰਟ ਬਾਕੀ ਰਹਿ ਗਏ, ਤਕਰੀਬਨ 12 ਕੁ ਮਿੰਟ ਬਾਕੀ ਨੇ। ਮੇਰਾ ਸੁਭਾਅ ਨਹੀਂ 1 ਮਿੰਟ ਵੀ ਤਾਂ ਜਾਣਦਾ, ਸਮੇਂ ਦੇ ਵਿੱਚ ਰਹਿ ਕੇ ਮੈਂ ਸਮਾਪਤੀ ਕਰ ਦੇਣੀ, ਤੇ ਬੜੇ ਪਿਆਰ ਵਿੱਚ ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ। ਇੱਕ ਵਾਰੀ ਕਹਿ ਦਿਓ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਹਰ ਨੌ ਨਿਤ ਆਵੇ ਤਾਏ, ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਬੋਲੋ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਵਾਹਿਗੁਰੂ 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 ਸਿਮਰਿਐ, ਤੇਗ ਬਹਾਦਰ ਸਿਮਰਿਐ। ਬੋਲੋ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਕੋਈ ਵੀ ਕਾਰਜ ਹੋਵੇ ਬਸ ਗੁਰਬਾਣੀ ਦਾ ਓਟ ਆਸਰਾ, ਗੁਰਬਾਣੀ ਦਾ ਪੱਲਾ ਫੜਨਾ, ਗੁਰਬਾਣੀ ਦਾ ਲੜ ਫੜਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਿਰਤੀ ਲੈ ਜੋ ਅਨੰਦਪੁਰ ਸਾਹਿਬ, ਪਹਿਲਾ ਨਾਮ ਮਾਖੋਵਾਲ, ਫਿਰ ਚੱਕ ਨਾਨਕੀ, ਤੇ ਜਦੋਂ ਕਲਗੀਧਰ ਪਿਤਾ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ, ਤੇ ਉਸ ਤੋਂ ਬਾਅਦ ਫਿਰ ਨਾਮ ਅਨੰਦਪੁਰ ਸਾਹਿਬ। ਸੁਣਿਓ ਧਿਆਨ ਨਾਲ, ਇਹ ਮਾਖੋਵਾਲ ਨਾਲ ਇੱਕ ਦੈਂਤ ਸੀ। ਹੁਣ ਜਦੋਂ ਮਹਾਰਾਜ ਜੀਆਂ ਨੇ ਇਹ ਜ਼ਮੀਨ ਲਈ, ਤੇ ਉਸ ਵੇਲੇ ਇਹ ਮਹਾਰਾਜ ਦੇ ਕੋਲ ਹਾਜ਼ਰ ਹੋਇਆ, ਤੇ ਆ ਕੇ ਪਤਾ ਕੀ ਕਹਿੰਦਾ, ਮਹਾਰਾਜ ਜਦੋਂ ਤੁਹਾਡੇ ਸਿੱਖ ਗੁਰਬਾਣੀ ਪੜ੍ਹਦੇ ਆ ਨਾ, ਜਿੱਥੋਂ ਤੱਕ ਗੁਰਬਾਣੀ ਦੀ ਆਵਾਜ਼ ਜਾਂਦੀ ਹੈ ਨਾ, ਸਾਨੂੰ ਉਤੋਂ ਕਈ ਕੋਹਾਂ ਦੂਰ ਭੱਜਣਾ ਪੈਂਦਾ, ਤੇ ਕੁਝ ਸਾਡਾ ਵੀ ਸੋਚੋ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਕੀਤਾ, ਕਹਿਣ ਲੱਗੇ ਤੁਸੀਂ ਸਰਹੰਦ ਜਾ ਕੇ ਵਸੋ, 10ਵੇਂ ਜਾਮੇ 'ਚ ਤੁਹਾਡਾ ਉਧਾਰ ਕਰਾਂਗੇ। ਸੁਣਿਓ ਧਿਆਨ ਨਾਲ, ਉਹ ਮਾਖੋਵਾਲ ਕਹਿ ਕੀ ਰਿਹਾ, ਕਹਿੰਦਾ ਜਿੱਥੇ ਗੁਰਬਾਣੀ ਸਾਡਾ ਉੱਥੇ ਜ਼ੋਰ ਨਹੀਂ ਚੱਲਦਾ, ਸਾਡਾ ਜ਼ੋਰ ਨਹੀਂ, ਸਾਨੂੰ ਉੱਥੋਂ ਕੋਹਾਂ ਦੂਰ ਭੱਜਣਾ ਪੈਂਦਾ। ਵੇਖੋ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਿਹੜਾ ਆਪਣੇ ਪਰਿਵਾਰ ਨੂੰ ਇਸ਼ਾਰਾ ਦਿੱਤਾ ਹੈ, ਇੱਕ ਇੱਕ ਬਚਨ 3 ਕਾਲ 7, ਵੇਖੋ ਜਿੱਥੇ ਗੁਰੂ ਦੀ ਬਾਣੀ ਦਾ ਪਹਿਰਾ ਆ ਜਾਏ ਨਾ, ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਨੂੰ ਵੀ ਕੋਹਾਂ ਦੂਰ ਭੱਜਣਾ ਪੈਂਦਾ। ਐਣ ਤੇ ਚੀਜ਼ਾਂ ਤਾਂ ਹੀ ਸਾਹਿਬ ਨੇ ਕਿਹਾ ਨਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਹੈਣ, ਪਰ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ
ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਜੁੜਦਾ ਹੈ ਨਾ, ਜਿਸ ਘਰ ਦੇ ਵਿੱਚ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇੱਕ ਪਾਠ ਸੁਖਮਨੀ ਸਾਹਿਬ ਦਾ ਹੋ ਜਾਂਦਾ ਹੈ, ਉਸ ਘਰ ਦੇ ਵਿੱਚ ਜਾਦੂ ਟੂਣੇ ਮੰਤਰ ਤਵੀਤ ਆ ਚੀਜ਼ਾਂ ਨੂੰ ਕੂੜੇ ਦੇ ਡੱਬੇ 'ਚ ਵੀ ਥਾਂ ਨਹੀਂ ਜੇ ਮਿਲਦਾ। ਅੱਜ ਬਾਪੂ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ। ਬਾਪੂ ਜੀ ਦਾ ਜੋ ਇਸ਼ਾਰਾ ਹੈ ਗੁਰਬਾਣੀ ਨਾਲ ਅਸੀਂ ਸਾਰੇ ਜੁੜੀਏ। ਸਮਾਂ ਸਮਾਪਤੀ ਵੱਲ ਵਧ ਰਿਹਾ। ਮੈਂ ਬੇਨਤੀ ਕਰਾਂਗਾ, ਆਪਣੀ ਅਸੀਸ ਆਪਣੀ ਨਜ਼ਰ ਬਣਾ ਕੇ ਰੱਖਿਓ। ਸਾਡੇ ਉੱਤੇ ਵੀ, ਭਾਈ ਸਾਹਿਬ ਜੀ ਦੇ ਉੱਤੇ, ਗੁਰੂ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਦੇ ਉੱਤੇ ਕਾਫੀ ਸਿਹਤ ਵਿੱਚ ਸੁਧਾਰ ਹੈ। ਜਿੱਥੇ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ, ਗੁਰੂ ਤੇਗ ਬਹਾਦਰ ਸਾਹਿਬ ਨੂੰ ਫਾਈਲ ਲਾ ਦਿਓ, ਆਪਣੀ ਨਜ਼ਰ ਦੇ ਖਾਤੇ ਵਿੱਚੋਂ ਪੂਰੀਆਂ ਕਰ ਦੇਣ। ਪਿਤਾ ਜੀ ਵੱਡੇ ਨੇ ਤੇ ਜੋ ਕੀਰਤਨ ਕਰਦੇ ਆ ਭੁੱਲਾਂ ਹੋਈਆਂ ਬਖਸ਼ਣੀਆਂ। ਕੀਰਤਨ ਭੇਟ ਜਿੰਨੀ ਮਾਇਆ ਤੁਸੀਂ ਦਿੱਤੀ ਜਾਂ ਦਿੰਦੇ ਹੋ ਨਾ, ਕਦੀ ਆਪਣੀਆਂ ਅੱਖਾਂ ਨਾਲ ਆ ਕੇ ਤੱਕੋ ਰਾਮ ਤੀਰਥ ਰੋਡ ਭਾਈ ਸਾਹਿਬ ਜੀ ਦੀਆਂ ਸੀਸਾਂ ਨਾਲ। ਉੱਥੇ ਜੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ ਹੈ, ਜਿਸ ਸਕੂਲ ਦੇ ਵਿੱਚ ਬੜਾ ਮਨ ਦਾ ਚਾਅ ਹੈ, ਬੜਾ ਅੰਦਰ ਵਲਵਲਾ ਹੈ ਕਿ ਬੱਚੇ ਜਿੱਥੇ ਦੁਨਿਆਵੀ ਵਿੱਦਿਆ ਹਾਸਲ ਕਰਨ, ਉੱਥੇ ਵੱਧ ਤੋਂ ਵੱਧ ਨਾਮ ਬੰਦਗੀ ਨਾਲ ਵੀ ਜੁੜਨ। ਉੱਥੇ ਪੜ੍ਹਨ ਵਾਲੇ ਬੱਚੇ ਕੱਲੇ ਡਾਕਟਰ ਇੰਜੀਨੀਅਰ ਨਾ ਬਣਨ, ਗੁਰਮੁਖ ਡਾਕਟਰ ਗੁਰਮੁਖ ਇੰਜੀਨੀਅਰ ਬਣਨ। ਆਖੋ ਧੰਨ ਗੁਰੂ ਰਾਮਦਾਸ ਜੀ। ਆ ਕੇ ਕਦੀ ਤੱਕੋ ਆਪਣੀਆਂ ਅੱਖਾਂ ਨਾਲ ਰਾਮ ਤੀਰਥ ਰੋਡ ਦੇ ਉੱਤੇ। ਉੱਥੇ ਹੀ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਨਾਲ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਉੱਥੇ ਹੀ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ। ਆ ਕੇ ਤੱਕੋ, ਬੱਚੇ ਉੱਥੇ ਹੀ ਰਹਿ ਰਹੇ ਨੇ। 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਗੁਰਬਾਣੀ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਨਾਲ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ, ਘੋੜ ਸਵਾਰੀ, ਇਹ ਸਭ ਕੁਝ ਫ੍ਰੀ ਕਰਵਾਇਆ ਜਾ ਰਿਹਾ। ਆ ਕੇ ਕਦੀ ਵੇਖੋ। ਤੇ ਉਸੇ ਜਗ੍ਹਾ ਦੇ ਉੱਤੇ ਹੀ ਪਿਤਾ ਜੀ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ। 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ, ਜਿਹੜੀ ਦਵਾਈ ਬਾਜ਼ਾਰੋਂ 100 ਦੀ ਉੱਥੇ 30 ਦੀ। ਮੰਨ ਲਓ ਕਿਸੇ ਦਾ 500 ਰੁਪਇਆ ਬਿੱਲ ਬਣਿਆ, ਬਾਜ਼ਾਰ ਮੰਨਣਾ ਸੀ 2000-2500, ਪਰ ਉਹਦੇ ਕੋਲ 500 ਵੀ ਨਹੀਂ। ਉਹਨੂੰ ਕਦੀ ਮੋੜਿਆ ਨਹੀਂ ਜਾਂਦਾ, ਬਈ ਤੇਰਾ ਇਲਾਜ ਇਹ ਨਹੀਂ, ਤੇਰੇ ਕੋਲ ਮਾਇਆ ਨਹੀਂ ਹੋਏਗਾ। ਜੋ ਸੰਗਤਾਂ ਦਸਵੰਧ ਦੇਂਦੀਆਂ, ਉਹ ਦਿੱਤੇ ਦਸਵੰਧ ਵਿੱਚੋਂ ਉਹਦਾ ਇਲਾਜ ਵੀ ਹੋ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਸਭ ਸੇਵਾਵਾਂ ਉੱਥੇ ਚੱਲ ਰਹੀਆਂ। ਤੇ ਬਾਪੂ ਜੀ ਨੇ ਤਰਸ ਕੀਤਾ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਦੂਜਾ ਯੂਨਿਟ ਦਿੱਤਾ। ਉੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਤੇ ਬਿਮਾਰ ਪੰਛੀਆਂ ਦਾ ਹਸਪਤਾਲ। ਇਹ ਪੰਜਾਬ 'ਚ ਪਹਿਲਾ ਹਸਪਤਾਲ ਬਣਨਾ ਹੈ ਬਿਮਾਰ ਪੰਛੀਆਂ ਦੇ ਇਲਾਜ ਦਾ। ਨਾਲ ਉੱਥੇ ਸਰਾਂ ਗੁਰਦੁਆਰਾ ਸਾਹਿਬ। ਤੇ ਅਜੇ ਇਹ ਸੇਵਾਵਾਂ ਆਰੰਭਤਾ ਦੇ ਵੱਲ ਨੇ। ਤੀਜਾ ਯੂਨਿਟ ਦੇ ਦਿੱਤਾ ਬਾਪੂ ਜੀ ਨੇ ਬਟਾਲਾ ਰੋਡ, ਅੱਡਾ ਗੋਪਾਲਪੁਰਾ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ। ਉੱਥੇ ਵੀ ਸਕੂਲ ਹਸਪਤਾਲ ਬਣਨਾ। 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹਾਂ ਜੀ, ਇੱਕ ਹੈਲਥ ਨੂੰ ਤੇ ਇੱਕ ਐਜੂਕੇਸ਼ਨ ਨੂੰ। ਇਹ 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਹੋਣ ਟੌਪ ਕਲਾਸ, ਫਿਰ ਤੁਹਾਨੂੰ ਕੋਈ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ। ਜੋ ਕਿਣਕਾ ਤੁਸੀਂ ਦਿੱਤਾ, ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਨਵੀਂ ਜਗ੍ਹਾ ਦੀ ਰਜਿਸਟਰੀ ਹੋਣੀ ਹੈ। ਜਿਹੜੇ ਰੋਜ਼ਾਨਾ 3 ਤੋਂ 4 ਜੁੜਦੇ, ਉਹਨਾਂ ਨੂੰ ਪਤਾ ਹੈ PTC ਸਿਮਰਨ ਤੇ ਰੋਜ਼ਾਨਾ 3 ਤੋਂ 4 ਸਮਾਗਮ ਲੱਗਦਾ। ਸਵੇਰੇ 10 ਤੋਂ 11 ਪਹਿਲੇ ਲੱਗਦਾ ਸੀ, ਪਰ ਹੁਣ ਹੇਮਕੁੰਟ ਸਾਹਿਬ ਦਾ ਚੱਲਦਾ, ਉਹਦੇ ਕਰਕੇ ਰਾਤੀ 10 ਤੋਂ 11 ਸ਼ੁਰੂ ਹੋ ਗਿਆ। ਦੁਪਹਿਰੀ 3 ਤੋਂ 4, ਰਾਤੀ 10 ਤੋਂ 11 PTC ਸਿਮਰਨ ਤੇ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਨਵੀਂ ਜਗ੍ਹਾ 2500 ਰੁਪਏ 1 ਗਜ ਦੀ ਸੇਵਾ ਰੱਖੀ ਹੈ। 1-1, 2-2, 5-5, ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ ਸੇਵਾ ਦੇ ਵਿੱਚ ਹਾਜ਼ਰੀ ਲਾ ਸਕਦੇ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਮੇਰੇ ਸਤਿਕਾਰਯੋਗ ਸੰਤ ਚਰਨਜੀਤ ਸਿੰਘ ਜੀ, ਜਿਨ੍ਹਾਂ ਨੇ ਪਿਆਰ 'ਚ ਹੁਕਮ ਲਾਇਆ, ਆਪ ਜੀਆਂ ਦੇ ਦੀਦਾਰ ਕਰਾਏ। ਮੇਰੇ ਬੜੇ ਪਿਆਰੇ ਸੰਤ ਬਾਬਾ ਲੱਖਾ ਸਿੰਘ ਜੀ ਸਟੇਜ ਦੇ ਉੱਤੇ ਬਿਰਾਜਮਾਨ ਨੇ। ਦਾਸ ਵੱਲੋਂ, ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ ਮੈਂ ਕਹਿਣਾ। ਸਾਰੇ ਇੱਥੋਂ ਦੇ ਸੇਵਾਦਾਰਾਂ ਦਾ, ਸਾਰੇ ਮਹਾਂਪੁਰਖਾਂ ਦਾ, ਸਾਰੇ ਗੁਰੂ ਦੇ ਕੀਰਤਨੀਆਂ ਦਾ ਸ਼ੁਕਰਾਨਾ। ਇੱਕ ਵਾਰੀ ਇਹ ਪੰਕਤੀ ਪੜੋ, ਕੀਰਤਨ ਦੀ ਸਮਾਪਤੀ। ਸਾਰੇ ਹਾਜ਼ਰੀ ਲਾਇਓ ਪਿਆਰ ਨਾਲ ਜੀ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਕੇ ਬੋਲੋ।
ਆਪ ਜੀ ਚੱਲ ਕੇ ਆਏ। ਫਰੀਦਾਬਾਦ ਤੋਂ ਵੀ ਮੈਂ ਵੇਖ ਰਿਹਾ ਸੰਗਤਾਂ ਆਈਆਂ, ਹੋਰ ਜਿੱਥੋਂ ਜਿੱਥੋਂ ਵੀ ਆਏ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਭ ਨੂੰ ਜਾਣਦੇ ਨੇ, ਸਭ ਦੇ ਨਾਮ, ਸਭ ਦੀਆਂ ਅਰਦਾਸਾਂ ਪਤਾ ਨੇ, ਸਭ ਦੀਆਂ ਝੋਲੀਆਂ ਮੇਰਾ ਦਾਤਾ ਭਰੇ। ਸਾਨੂੰ ਖੁਸ਼ੀਆਂ ਬਖਸ਼ੋ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ, 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ। ਸਾਧ ਸੰਗਤ ਜੀ ਦਿਨੋ ਦਿਨ ਇਸ ਅਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਅਸਥਾਨ ਦੇ ਬਿਲਕੁਲ ਨਾਲ ਹੀ 15000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਸੇਵਿੰਗ ਅਕਾਊਂਟ ਨੰਬਰ 33980010414682 पंजाब नेशनल बैंक IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਿਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ।